ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਜਨਵਰੀ ਦਾ ਦਿਨ 1588 ਅੰਮ੍ਰਿਤਸਰ ਸਰੋਵਰ 'ਚ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ। ਗੁਰੂ ਅਰਜਨ ਸਾਹਿਬ ਨੇ 1581 'ਚ ਗੁਰਗੱਦੀ ਦੀ ਸੇਵਾ ਸੰਭਾਲੀ। ਉਹਨਾਂ ਨੇ 1586 'ਚ ਗੁਰੂ ਕਾ ਚੱਕ ਨਗਰ 'ਚ ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਵਾਇਆ ਤੇ 2 ਸਾਲ ਮਗਰੋਂ 1588 'ਚ ਸੰਤੋਖਸਰ ਸਰੋਵਰ ਵੀ ਪੱਕਾ ਹੋ ਗਿਆ। 3 ਜਨਵਰੀ 1588 ਦੇ ਦਿਨ ਆਪ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦੀ ਨੀਂਹ ਰੱਖੀ। ਕੁਝ ਲਿਖਾਰੀ ਇਸ ਬਾਰੇ ਲਿਖਦੇ ਨੇ ਕਿ 1810 ਵਿੱਚ ਅੰਗਰੇਜ਼ਾਂ ਨੇ ਸਾਜ਼ਿਸ਼ ਤਹਿਤ ਇੱਕ ਮੁਸਲਮਾਨ ਲਿਖਾਰੀ ਬੂਟੇ ਸ਼ਾਹ ਰਾਹੀਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ। ਕਈ ਸਿੱਖ ਲੇਖਕਾਂ ਨੇ ਇਸ ਐਂਟੀ ਸਿੱਖ ਪ੍ਰੋਪੇਗੰਡੇ ਨੂੰ ਅੱਖਾਂ ਮੀਟ ਕੇ ਕਬੂਲ ਵੀ ਕਰ ਲਿਆ। ਬੂਟੇ ਸ਼ਾਹ ਤੋਂ ਪਹਿਲਾਂ ਕਿਸੇ ਵੀ ਸਿੱਖ ਸੋਮੇ 'ਚ ਮੀਆਂ ਮੀਰ ਦਾ ਜ਼ਿਕਰ ਨਹੀਂ ਮਿਲਦਾ। ਹੋਰ ਤਾਂ ਹੋਰ ਸੰਤੋਖ ਸਿੰਘ ਵੀ ਸੂਰਜ ਪ੍ਰਕਾਸ਼ ਵਿੱਚ ਇਹੀ ਲਿਖਦਾ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਗੁਰੂ ਸਾਹਿਬ ਨੇ ਆਪ ਰੱਖੀ ਸੀ। 1661 ਗੁਰੂ ਤੇਗ ਬਹਾਦਰ ਪ੍ਰਯਾਗ ਹੁਣ ਇਲਾਹਾਬਾਦ ਪੁੱਜੇ। ਕੀਰਤਪੁਰ 'ਚ ਗੁਰੂ ਹਰਰਾਏ ਸਾਹਿਬ ਗੁਰਗੱਦੀ ਦੀ ਸੇਵਾ ਨਿਭਾ ਰਹੇ ਸਨ ਤੇ ਮਾਝੇ 'ਚ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਵਿੱਚ ਆਪਣਾ ਰੋਲ ਅਦਾ ਕਰ ਰਹੇ ਸਨ। ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਵੀ ਜਾ ਆਉਂਦੇ ਸਨ। ਜੂਨ 1656 'ਚ ਆਪ ਗੁਰੂ ਹਰਰਾਏ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏ ਸਨ। ਉਨੀ ਦਿਨੀ ਆਗਰਾ, ਕਾਸ਼ੀ, ਬਨਾਰਸ, ਵਾਰਾਣਸੀ, ਮਿਰਜ਼ਾਪੁਰ, ਪ੍ਰਯਾਗ ਤੋਂ ਇਲਾਵਾ ਗਿਆ, ਪਟਨਾ, ਢਾਕਾ ਤੇ ਅਸਾਮ ਤੋਂ ਵੀ ਬਹੁਤ ਸਾਰੀ ਸਿੱਖ ਸੰਗਤ ਗੁਰੂ ਹਰਰਾਏ ਸਾਹਿਬ ਦੇ ਦਰਸ਼ਨ ਕਰਨ ਲਈ ਆਈ ਹੋਈ ਸੀ। ਸੰਗਤ ਨੇ ਉਹਨਾਂ ਨੂੰ ਅਰਜ਼ ਕੀਤੀ ਕਿ ਉਹ ਧਰਮ ਪ੍ਰਚਾਰ ਵਾਸਤੇ ਉਹਨਾਂ ਦੇ ਇਲਾਕਿਆਂ 'ਚ ਵੀ ਦਰਸ਼ਨ ਦੇਣ। ਪੂਰਬ ਦੀ ਸੰਗਤ ਵੱਲੋਂ ਬਹੁਤ ਜ਼ੋਰ ਦੇਣ ਤੇ ਗੁਰੂ ਹਰਰਾਏ ਸਾਹਿਬ ਨੇ ਆਪਣੇ ਚਾਚਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ ਕਿ ਉਹ ਪੂਰਬ 'ਚ ਜਾ ਕੇ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ। ਗੁਰੂ ਤੇਗ ਬਹਾਦਰ ਸਾਹਿਬ 9 ਜੂਨ 1656 ਦੇ ਦਿਨ ਕੀਰਤਪੁਰ ਸਾਹਿਬ ਤੋਂ ਚੱਲ ਕੇ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ ਵਾਸਤੇ ਪੂਰਬ ਵੱਲ ਲੰਮੇ ਦੌਰੇ ਤੇ ਚੱਲ ਪਏ। ਉਹਨਾਂ ਦਾ ਪਰਿਵਾਰ ਤੇ ਦਰਬਾਰੀ ਸਿੱਖਾਂ ਦਾ ਇੱਕ ਵੱਡਾ ਜੱਥਾ ਵੀ ਉਹਨਾਂ ਦੇ ਨਾਲ ਸੀ। ਗੁਰੂ ਜੀ ਪ੍ਰਚਾਰ ਕਰਦੇ 3 ਜਨਵਰੀ 1661 ਦੇ ਦਿਨ ਇਲਾਹਾਬਾਦ ਪੁੱਜੇ। 1666 ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਆਗਰਾ ਵੱਲ ਰਵਾਨਾ ਹੋਏ। 31 ਜਨਵਰੀ 1665 ਨੂੰ ਰਿਹਾਈ ਮਗਰੋਂ ਗੁਰੂ ਸਾਹਿਬ 3 ਦਿਨ ਰਾਜਾ ਰਾਮ ਸਿੰਘ ਮਿਰਜ਼ਾ ਦੇ ਘਰ ਰਹੇ। 3 ਜਨਵਰੀ 1666 ਦੇ ਦਿਨ ਗੁਰੂ ਸਾਹਿਬ ਪੂਰਬ 'ਚ ਧਰਮ ਪ੍ਰਚਾਰ ਵਾਸਤੇ ਨਿਕਲੇ ਤੇ ਪਹਿਲੇ ਪੜਾਅ ਵਜੋਂ ਆਗਰਾ ਵੱਲ ਚੱਲ ਪਏ। 1791 ਭੰਗਾ ਸਿੰਘ ਨੇ ਕਰਨਲ ਸਟੂਅਰਟ ਨੂੰ ਗ੍ਰਿਫਤਾਰ ਕੀਤਾ ਤੇ ਰਿਹਾਈ ਵਾਸਤੇ 2 ਲੱਖ ਰੁਪਏ ਮੰਗੇ। ਜਨਵਰੀ 1791 'ਚ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਦਾ ਇੱਕ ਜਰਨੈਲ ਭੰਗਾ ਸਿੰਘ ਜੋ ਥਾਣੇਸਰ ਹੁਣ ਕੁਰੂਕਸ਼ੇਤਰ ਰਿਆਸਤ ਦਾ ਨਾਜ਼ਮ ਸੀ, ਇੱਕ ਦਿਨ 1000 ਦੀ ਫੌਜ ਨੂੰ ਲੈ ਕੇ ਗੰਗਾ ਦਰਿਆ ਦੇ ਦੂਜੇ ਪਾਰ ਨਿਕਲ ਗਿਆ ਤੇ ਉਸ ਇਲਾਕੇ ਨੂੰ ਆਪਣੀ ਹਕੂਮਤ ਦੇ ਮਾਤਹਿਤ ਕਰ ਲਿਆ। ਉਹ 3 ਜਨਵਰੀ ਦੇ ਦਿਨ ਅਨੂਪ ਸ਼ਹਿਰ ਰਿਆਸਤ ਦੀ ਹਦੂਦ 'ਚ ਦਾਖਲ ਹੋ ਗਿਆ। ਇਸ ਸਮੇਂ ਅੰਗਰੇਜ਼ਾਂ ਨੇ ਇਸ ਸ਼ਹਿਰ 'ਚ ਆਪਣੀ ਛਾਉਣੀ ਕਾਇਮ ਕੀਤੀ ਹੋਈ ਸੀ, ਜਿਸ ਦਾ ਮੁਖੀ ਲੈਫਟੀਨੈਂਟ ਕਰਨਲ ਰਾਬਰਟ ਸਟੂਅਰਟ ਸੀ। ਉਸ ਦਿਨ ਸਟੂਅਰਟ ਘੋੜੇ ਤੇ ਸਵਾਰ ਹੋ ਕੇ ਇਕੱਲਾ ਹੀ ਘੁੰਮ ਰਿਹਾ ਸੀ ਤਾਂ ਸੈਰ ਕਰਦੇ ਕਰਦੇ ਉਸ ਦਾ ਸਾਹਮਣਾ 50 ਲੁਟੇਰਿਆਂ ਦੇ ਇੱਕ ਟੋਲੇ ਨਾਲ ਹੋ ਗਿਆ। ਇੰਨਾ ਚਿਰ 'ਚ ਜਰਨੈਲ ਭੰਗਾ ਸਿੰਘ ਵੀ ਉੱਥੇ ਪੁੱਜ ਗਿਆ। ਉਸ ਨੂੰ ਅਸਲੀਅਤ ਪਤਾ ਲੱਗੀ ਤਾਂ ਉਸਨੇ ਲੁਟੇਰਿਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਇਸ ਤੇ ਉਹ ਭੱਜ ਗਏ। ਇਸ ਮਗਰੋਂ ਭੰਗਾ ਸਿੰਘ ਨੇ ਸਟੂਅਰਟ ਨੂੰ ਆਪਣੀ ਹਿਰਾਸਤ ਲੈ ਲਿਆ ਤੇ ਅੰਗਰੇਜ਼ਾਂ ਨੂੰ ਪੈਗਾਮ ਭੇਜ ਦਿੱਤਾ ਕਿ ਉਹ ਸਟੂਅਰਟ ਨੂੰ ਰਿਹਾ ਕਰਵਾਉਣਾ ਚਾਹੁੰਦੇ ਨੇ ਤਾਂ 2 ਲੱਖ ਰੁਪਏ ਭੇਟਾ ਦਿੱਤੀ ਜਾਵੇ। ਜਦ ਇਹ ਪੈਗਾਮ ਗਵਰਨਰ ਜਨਰਲ ਕਾਰਨਵਾਲਿਸ ਨੂੰ ਮਿਲਿਆ ਤਾਂ ਉਸਨੇ ਇਹ ਰਕਮ ਦੇਣ ਤੋਂ ਨਾ ਕਰ ਦਿੱਤੀ। ਕੁਝ ਅੰਗਰੇਜ਼ ਅਫਸਰਾਂ ਵੱਲੋਂ ਪੈਸੇ ਇਕੱਠੇ ਕਰਨ ਦੀ ਪੇਸ਼ਕਸ਼ ਨੂੰ ਵੀ ਕਾਰਨਵਾਲਿਸ ਨੇ ਠੁਕਰਾ ਦਿੱਤਾ। ਉਹ ਸਮਝਦਾ ਸੀ ਕਿ ਪੈਸੇ ਦੇ ਕੇ ਜਰਨੈਲ ਨੂੰ ਛੁਡਵਾਉਣਾ ਅੰਗਰੇਜ਼ਾਂ ਦੀ ਬੇਇੱਜ਼ਤੀ ਮੰਨੀ ਜਾਵੇਗੀ। ਅਖੀਰ ਮੇਰਠ ਨੇੜੇ ਦੀ ਸਰਦਾਨਾ ਰਿਆਸਤ ਦੀ ਬੇਗਮ ਜਵਾਨਾ ਨਬਲੀ ਸੋਬਰੇ ਸੁਮਰੂ ਥਾਣੇਸਰ ਗਈ ਤੇ ਭੰਗਾ ਸਿੰਘ ਨੂੰ ਮਿਲੀ। ਉਸਨੇ ਰਿਹਾਈ ਦੀ ਰਕਮ ਘਟਾਉਣ ਵਾਸਤੇ ਬੇਨਤੀ ਕੀਤੀ ਤੇ ਅਖੀਰ 60,000 ਤੇ ਸਮਝੌਤਾ ਹੋ ਗਿਆ, ਜੋ ਉਸਨੇ ਅਦਾ ਕਰ ਦਿੱਤੇ ਤੇ 24 ਅਕਤੂਬਰ 1791 ਦੇ ਦਿਨ ਸਟੂਅਰਟ ਨੂੰ ਰਿਹਾ ਕਰ ਦਿੱਤਾ ਗਿਆ। 1961 ਮਾਸਟਰ ਤਾਰਾ ਸਿੰਘ ਨੂੰ ਰਿਹਾ ਕੀਤਾ ਗਿਆ। 18 ਦਸੰਬਰ 1960 ਦੇ ਦਿਨ ਫਤਿਹ ਸਿੰਘ ਨੇ ਪੰਜਾਬੀ ਸੂਬੇ ਵਾਸਤੇ ਆਪਣਾ ਮਰਨਵਤ ਸ਼ੁਰੂ ਕਰ ਦਿੱਤਾ, ਪਰ ਜਵਾਹਰ ਲਾਲ ਨਹਿਰੂ ਵੱਲੋਂ ਪੰਜਾਬੀ ਸੂਬਾ ਬਣਾਉਣ ਦੀ ਗੱਲ ਸੁਣਨ ਤੋਂ ਵੀ ਨਾ ਕਰ ਦਿੱਤੀ ਗਈ। ਇਸ ਦੌਰਾਨ 31 ਦਸੰਬਰ ਦੇ ਦਿਨ ਜਵਾਹਰ ਲਾਲ ਨਹਿਰੂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬੀ ਸੂਬਾ ਤਾਂ ਬਣਿਆ ਹੋਇਆ ਹੈ, ਪੰਜਾਬ ਪੰਜਾਬੀ ਸੂਬਾ ਹੀ ਤਾਂ ਹੈ, ਇਸ ਦੀ ਮੁੱਖ ਬੋਲੀ ਪੰਜਾਬੀ ਹੈ। ਅਕਾਲੀਆਂ ਵੱਲੋਂ ਸਰੂਪ ਸਿੰਘ MLA ਨੂੰ ਜਵਾਹਰ ਲਾਲ ਨਹਿਰੂ ਕੋਲ ਵੀ ਭੇਜਿਆ ਗਿਆ ਤਾਂ ਜੋ ਜਵਾਹਰ ਲਾਲ ਨਹਿਰੂ 31 ਦਸੰਬਰ ਨੂੰ ਦਿੱਲੀ 'ਚ ਕੀਤੀ ਉਕਤ ਤਕਰੀਰ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਸਾਰਾ ਪੰਜਾਬ ਹੀ ਪੰਜਾਬੀ ਸੂਬਾ ਹੈ ਕਿਉਂਕਿ ਇਸ ਦੀ ਪ੍ਰਧਾਨ ਬੋਲੀ ਪੰਜਾਬੀ ਹੈ, ਦੁਹਰਾ ਦੇਵੇ ਤਾਂ ਜੋ ਇਸ ਬਹਾਨੇ ਫਤਿਹ ਸਿੰਘ ਦਾ ਵਰਤ ਤੁੜਵਾਇਆ ਜਾ ਸਕੇ। ਸਰਕਾਰ ਨੇ ਮਾਸਟਰ ਤਾਰਾ ਸਿੰਘ ਰਾਹੀਂ ਇਸ ਵਰਤ ਨੂੰ ਖਤਮ ਕਰਵਾਉਣ ਦਾ ਸੋਚਿਆ ਤੇ 3-4 ਜਨਵਰੀ 1961 ਦੀ ਵਿਚਕਾਰਲੀ ਰਾਤ ਨੂੰ ਮਾਸਟਰ ਤਾਰਾ ਸਿੰਘ ਨੂੰ ਧਰਮਸ਼ਾਲਾ ਜੇਲ੍ਹ ਤੋਂ ਰਿਹਾ ਕਰਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਸਰਾਂ ਦੇ ਫਾਟਕ ਤੇ ਲਿਆ ਕੇ ਖੜਾ ਕੀਤਾ ਗਿਆ। 1985 ਰਾਜੀਵ ਗਾਂਧੀ ਵੱਲੋਂ ਪੰਜਾਬ ਬਾਰੇ 3 ਮੈਂਬਰੀ ਪੈਨਲ ਬਣਾਇਆ ਗਿਆ। 1984 ਦੇ 2 ਘੱਲੂਘਾਰਿਆਂ ਮਗਰੋਂ ਜਦ ਸਾਰੇ ਸੀਨੀਅਰ ਅਕਾਲੀ ਆਗੂ ਜੇਲ੍ਹਾਂ ਵਿੱਚ ਸਨ ਤਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਆਪਣੇ ਖਾਸ ਸਾਥੀਆਂ ਦੀ ਡਿਊਟੀ ਲਾਈ ਗਈ ਕਿ ਉਹ ਅਜਿਹੇ ਬੰਦੇ ਲੱਭਣ ਜੋ ਜੇਲ੍ਹਾਂ 'ਚ ਬੈਠੇ ਅਕਾਲੀ ਆਗੂਆਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਮਨਾ ਸਕਣ।
3 ਜਨਵਰੀ 1985 ਨੂੰ ਰਾਜੀਵ ਗਾਂਧੀ ਵੱਲੋਂ ਪੰਜਾਬ ਬਾਰੇ ਇੱਕ 3 ਮੈਂਬਰੀ ਪੈਨਲ ਬਣਾਉਣ ਦਾ ਐਲਾਨ ਕੀਤਾ ਗਿਆ। ਪੈਨਲ ਵਿੱਚ ਅਰੁਣ ਸਿੰਘ, ਅਰੁਣ ਨਹਿਰੂ ਤੇ ਅਰਜਨ ਸਿੰਘ ਸ਼ਾਮਲ ਸਨ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਜਨਵਰੀ ਦਾ ਦਿਨ।